ਇਹਨੂੰ ਕਹਿੰਦੇ ਆ ਜੀ ਕਦਮ। ਤੁਸੀਂ ਸਾਰੇ ਇਹ ਲਫ਼ਜ਼ ਬੜੀ ਵਾਰੀ ਸੁਣਿਆ ਹੋਣਾ ਵੀ ਆਹ ਜਿਹੜਾ ਅਸੀਂ ਇੱਕ ਪੈਰ ਪੱਟਦੇ ਆ ਨਾ, ਇਹਨੂੰ ਕਹਿੰਦੇ ਆ ਅਸੀਂ ਕਦਮ। ਤੇ ਜੇ ਅਸੀਂ ਇਹਨੂੰ ਆ ਇੱਕ ਪੈਰ ਹੋਰ ਪੱਟ ਲਈਏ ਨਾ, ਤੇ ਸਾਡੀ ਪੰਜਾਬੀ ਤੇ ਜ਼ਿਮੀਂਦਾਰ ਦੀ ਜ਼ੁਬਾਨ ਦੇ ਵਿੱਚ ਇਹਨੂੰ ਕਹਿੰਦੇ ਆ ਕਰੇ। ਤੇ ਕੈਮੀਕਲ ਵਾਲੀ ਖੇਤੀ ਦੇ ਇਸ ਦੌਰ ਦੇ ਵਿੱਚ ਮੇਰੀ ਖੇਤੀ ਵੀ ਕੈਮੀਕਲ ਦੀ ਆ। ਸਾਡੇ ਲਹਿੰਦੇ ਪੰਜਾਬ ਦੇ ਵਿੱਚ ਤਾਂ ਖਾਸ ਤੌਰ ਦੇ ਉੱਤੇ ਵੀ ਜ਼ਿਆਦਾਤਰ ਜਿਹੜੀ ਖੇਤੀ ਹੈ ਉਹ ਕੈਮੀਕਲ ਦੇ ਨਾਲ ਹੀ ਕੀਤੀ ਜਾਂਦੀ ਹੈ। ਤੇ ਇਹਨੂੰ ਤੁਸੀਂ ਮੇਰੀ ਪਹਿਲੀ ਕਰੇ ਕਹਿ ਲਓ ਜਾਂ ਮੇਰਾ ਪਹਿਲਾ ਕਦਮ ਕਹਿ ਲਓ। ਤੇ ਕੀ ਕਰਨ ਲੱਗੇ ਆ ਅਸੀਂ ਅੱਜ, ਮੈਂ ਤੁਹਾਨੂੰ ਉਹ ਸਾਰੇ ਵੀਡੀਓ ਦੇ ਵਿੱਚ ਅੱਗੇ ਦੱਸੂਗਾ ਜੀ। ਉਸ ਤੋਂ ਪਹਿਲਾਂ ਜੀ ਸਾਰਿਆਂ ਨੂੰ ਅਸਲਾਮ ਵਾਲੇਕੁਮ ਜੀ, ਸਤਿ ਸ੍ਰੀ ਅਕਾਲ। ਕਿੱਦਾਂ ਜੀ ਸਾਰੇ ਵੀਰ? ਉਮੀਦ ਕਰਦਾ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮਾਲਕ ਸਾਰਿਆਂ ਨੂੰ ਜੀ ਚੜ੍ਹਦੀ ਕਲਾ ਦੇ ਵਿੱਚ ਰੱਖੇ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਇੱਕ ਨਵੇਂ ਵਲੌਗ ਦੇ ਨਾਲ, ਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਸਤ ਬਿਸਮਿਲ੍ਲਾ। ਮੈਂ ਤੁਹਾਨੂੰ ਪਹਿਲੇ ਵੀ ਇਹ ਗੱਲ ਕੀਤੀ ਸੀ ਇੱਕ ਦਿਨ ਵੀਡੀਓ ਦੇ ਵਿੱਚ ਵੀ ਆਹ ਜਿਹੜੀ ਟਨਲ ਆ ਨਾ ਮਿਰਚਾਂ, ਇੱਧਰ ਆ ਮਿਰਚਾਂ ਵਾਲਾ ਉਹ ਬਣਾਇਆ ਸਾਰਾ ਸ਼ੈੱਡ, ਠੀਕ ਹੈ। ਇਹ ਮੈਂ ਇੱਕ ਖਾਲੀ ਰੱਖ ਲਿਆ ਸੀ ਤੇ ਮੈਂ ਇਰਾਦਾ ਕੀਤਾ ਸੀਗਾ ਵੀ ਮੈਂ ਜਿਹੜਾ ਨਾ ਦੇਸੀ ਖੇਤੀ ਕਹਿ ਲਓ ਜਾਂ ਆਰਗੈਨਿਕ ਖੇਤੀ ਕਹਿ ਲਓ, ਵੀ ਇਹਦੇ ਉੱਤੇ ਕਣਕ ਲਾਉਂਗਾ ਦੇਸੀ ਤਰੀਕੇ ਦੇ ਨਾਲ। ਵੀ ਇਹਦੇ ਵਿੱਚ ਕੋਈ ਖਾਦ ਨਹੀਂ ਪਾਣੀ, ਇਹਦੇ ਉੱਤੇ ਕੋਈ ਕੈਮੀਕਲ ਦਾ ਇਸਤੇਮਾਲ ਨਹੀਂ ਕਰਨਾ। ਇਹਦੇ ਵਿੱਚ ਰੂੜੀ ਜਾਂ ਦੇਸੀ ਖਾਦਾਂ ਉੱਤੇ ਸਪਰੇਆਂ ਵੀ ਜਿਹੜੀ ਆ ਦੇਸੀ ਕਰਾਂਗੇ। ਤੇ ਉਹ ਫਿਰ ਤੁਹਾਨੂੰ ਸਾਰਿਆਂ ਨੂੰ ਇਹ ਦਿਖਾਵਾਂਗੇ ਵੀ ਇਹ ਬੂਟਾ ਕਿੰਨਾ ਮਾਰਦੀ ਆ, ਇਹਦੀ ਜਿਹੜੀ ਆ ਔਸਤ ਜਿਹੜੀ ਐਵਰੇਜ ਹੈਗੀ ਆ ਉਹ ਕਿੰਨੀ ਆਂਦੀ ਹੈ, ਕਿੰਨੀ ਨਿਕਲੂਗੀ ਆ ਇੰਨੀ ਜਗ੍ਹਾ ਦੇ ਵਿੱਚੋਂ, ਇੱਕ ਕਰੇ ਦੇ ਵਿੱਚੋਂ। ਇਹ ਆਪਾਂ ਨੂੰ ਪਤਾ ਲੱਗ ਜੂਗਾ ਵੀ ਜਦੋਂ ਆਪਾਂ ਇਹ ਕਰਾਂਗੇ ਸਾਰਾ। ਇਹ ਸਾਰੇ ਸਫ਼ਰ ਦੇ ਵਿੱਚ ਤੁਸੀਂ ਮੇਰੇ ਨਾਲ ਨਾਲ ਹੀ ਰਹੋਗੇ। ਮੈਂ ਇਹ ਤੁਹਾਨੂੰ ਇਹਦਾ ਹਰ ਸ਼ੈ ਦਿਖਾਊਂਗਾ ਵੀ ਇਹਦੇ ਉੱਤੇ ਜਿਹੜੀ ਜੜੀ ਬੂਟੀ ਆ ਉਹ ਕਿੰਨੀ ਉੱਗੀ ਆ ਕਿ ਨਹੀਂ ਉੱਗੀ ਉਹ ਵੀ, ਤੇ ਇਹਦਾ ਜਿਹੜਾ ਇੱਕ ਬੂਟਾ ਆ ਕਿੰਨੀ ਜਗ੍ਹਾ ਤੇ ਆਪਾਂ ਲਾਣਾ ਉਹ ਵੀ ਸਾਰੀ ਆਪਾਂ ਅੱਗੇ ਗੱਲਬਾਤ ਕਰਦੇ ਆਂ। ਹੋ ਤਾਂ ਬੜੀ ਦੇਰੀ ਗਈ ਹੈ, ਦੇਰੀ ਵੀ ਦੋਵੇਂ ਤਰ੍ਹਾਂ ਦੀ ਹੋ ਗਈ। ਉਹ ਕਿੱਦਾਂ? ਵੀ ਉਹ ਇਦਾਂ ਹੋ ਗਈ ਵੀ ਇਹ ਇੱਕ ਤਾਂ ਦਸੰਬਰ ਦੀ ਅੱਜ 8 ਤਰੀਕ ਹੋ ਗਈ। ਹੁਣ ਦਸੰਬਰ ਕਹਿੰਦੇ ਆ ਸਿਆਣੇ ਵੀ ਕਣਕ ਜਿਹੜੀ ਆ 15 ਨਵੰਬਰ ਤੱਕ ਅਗੇਤੀ ਹੁੰਦੀ ਹੈ, ਤੇ ਹੁਣ ਪਿੱਛੇ ਪਿੱਛੇ ਪਛੇਤੀ ਹੁੰਦੀ ਹੈ। ਹੁਣ ਤਾਂ ਜਿਹੜਾ ਆ 8 ਦਸੰਬਰ ਹੋ ਗਈ ਆ, ਵੇਲਾ ਤਾਂ ਕਵੇਲਾ ਹੋ ਗਿਆ। ਪਰ ਨਹੀਂ, ਕਰਨਾ ਜ਼ਰੂਰ ਆ। ਉਹ ਦੇਖ ਲਾਂਗੇ ਉਸ ਹਿਸਾਬ ਨਾਲ ਵੀ ਉਹਦੇ ਉਹ ਘਾਟਾ ਵਾਧਾ ਉਹ ਸਮਝ 'ਚ ਬੰਦੇ ਦੇ ਆ ਹੀ ਜਾਂਦਾ ਨਾ। ਅਸਲ ਤਾਂ ਅਸੀਂ ਇਹ ਦੇਖਣਾ ਵੀ ਇਹ ਬੂਟਾ ਕਿੱਦਾਂ ਦਾ ਹੁੰਦਾ ਆ, ਇਹਦੇ ਵਿੱਚ ਜਾਨ ਕਿੰਨੀ ਕੁ ਹੁੰਦੀ ਆ, ਦੂਜੀ ਕਣਕ ਦੇ ਬੂਟੇ ਤੇ ਇਹਦੇ ਵਿੱਚ ਫਰਕ। ਤੇ ਦੂਜੀ ਦੇਰੀ ਇਹ ਹੈਗੀ ਆ ਵੀ ਅਸੀਂ ਗੱਲਾਂ ਤਾਂ ਬੜੀਆਂ ਕਰਦੇ ਆ, ਮੈਂ ਵੀ ਕਰਦਾ ਵੀ ਖੇਤੀ ਦੇਸੀ ਕਰਨੀ ਚਾਹੀਦੀ ਆ, ਆਰਗੈਨਿਕ ਕਰਨੀ ਚਾਹੀਦੀ ਆ, ਲੇਕਿਨ ਇਹਦੇ ਵੱਲ ਨੂੰ ਹਾਲੇ ਤੱਕ ਜਿਹੜਾ ਨਾ ਕਦਮ ਉਹ ਸਾਡੇ ਲਹਿੰਦੇ ਪੰਜਾਬ ਵਿੱਚ ਤਾਂ ਕਿਸੇ ਨੇ ਵਧਾਇਆ ਕੋਈ ਨਹੀਂ ਹੈਗਾ। ਤੇ ਮੈਂ ਸ਼ੁਰੂ ਕਰਨ ਲੱਗਾ, ਇਹ ਕਰੇ ਨਹੀਂ ਹੈ ਬਲਕਿ ਇਹ ਜਗ੍ਹਾ ਹੈਗੀ ਆ ਜੀ 2 ਕਰੇ। ਇੰਨੀ ਕੀ ਬਣ ਜਾਂਦੀ ਆ ਵੀ 1 2, ਹਾਂਜੀ 2 ਕਰੇ ਇਹ ਜਗ੍ਹਾ ਬਣ ਜਾਂਦੀ ਆ। 5.5 ਫੁੱਟ ਦੀ ਜੀ ਕਰੇ ਹੁੰਦੀ ਆ, ਤੇ ਇਹ 5.5 ਤੇ 5.5 11 ਫੁੱਟ। ਇਹ ਹੁਣ ਜੇ ਉਹ ਹਿਸਾਬ ਲਾਈਏ ਨਾ, ਸਾਡੇ ਜਿਹੜੀ ਮੈਂ ਆ ਟਨਲ ਬਣਾਏ ਆ ਇਹ ਬਣੇ ਹੈਗੇ ਆ 1 ਕਿੱਲੇ ਦੇ ਵਿੱਚ 16। ਤੇ ਜੇ ਆ ਪਟੜੇ ਵੀ ਵਿੱਚ ਸ਼ਾਮਿਲ ਕਰ ਲਈਏ ਨਾ ਤੇ ਬਣ ਜਾਣਗੇ ਤਕਰੀਬਨ 21। 5 ਤੁਸੀਂ ਹੋਰ ਪਾ ਲਓ। ਤੇ ਇਹ ਬੀਜ ਆ ਜਿਹੜਾ ਇਹ ਮੈਂ ਦੇਖੋ ਤੁਸੀਂ, ਇਹ ਮੇਰੇ ਕੋਲ ਇਹ ਬੀਜ ਆ ਮੇਰੀ ਘਰ ਦੀ ਕਣਕ ਦਾ ਬੀਜ ਆ, ਤੇ ਮੈਂ ਇਹ ਪਹਿਲਾਂ ਵੀ ਇਹੀ ਗੱਡੀ ਹੋਈ ਆ। ਇਹ ਅੱਧਾ ਕਿਲੋ ਇਹ ਬੀਜ ਹੈਗਾ, ਠੀਕ ਹੈ ਜੀ। ਤੇ ਇਹ ਆਪਾਂ ਇਹਦੇ 'ਚ ਲਾਵਾਂਗੇ, ਆਪਾਂ ਨੂੰ ਪਤਾ ਲੱਗ ਜੂਗਾ। ਤੇ ਇਹ ਬਾਅਦ 'ਚ ਮੈਂ ਜੋਖ ਕੇ ਨਾ ਤੁਹਾਨੂੰ ਦੱਸ ਦੂੰਗਾ ਵੀ ਇਹਦੇ ਵਿੱਚ ਬੀਜ ਜਿਹੜਾ ਆ ਵੀ ਉਹ ਕਿੰਨਾ ਲੱਗਿਆ। ਲਾਣਾ ਆਪਾਂ ਦਾਣਾ ਦਾਣਾ ਆ। ਹੁਣ ਅਗਰ ਆ ਖੇਲ ਦਾ ਆਪਾਂ ਹਿਸਾਬ ਲਾਈਏ ਨਾ, ਇਹ 27 ਇੰਚ ਦੀ ਆ ਖੇਲ ਤੋਂ ਖੇਲ, ਪਰ ਇਹਦਾ ਉੱਤੇ ਫਾਸਲਾ ਜਿਹੜਾ ਨਾ ਇਹ 24 ਇੰਚ ਆ। ਤੇ 24 ਦੇ ਆਪਾਂ 3 ਹਿੱਸੇ ਕਰਾਂਗੇ, 24 ਨਾ ਹੋਊਗਾ ਇਹ 26 ਹੋਊਗਾ। ਮਕਸਦ ਇਹ ਆ ਵੀ ਤਕਰੀਬਨ 9 ਇੰਚ ਤੇ ਇੱਕ ਦਾਣਾ, ਤੇ ਜਿਹੜਾ ਇੱਧਰ ਨੂੰ ਜਿਹੜੀ ਇਹਦੀ ਵਿੱਥ ਆ ਉਹ ਵੀ 9 ਇੰਚ, ਵੀ ਚਾਰੇ ਪਾਸੇ ਨੂੰ ਇਹ 9 ਇੰਚ ਹੀ ਹੋਊਗਾ। ਤੇ ਫਿਰ ਆਪਾਂ ਇਹਦਾ ਹਿਸਾਬ ਕਿਤਾਬ ਲਾਵਾਂਗੇ। ਇਹਦੇ ਵਿੱਚ ਜੋ ਅਸੀਂ ਪਾਵਾਂਗੇ ਇਹਦੀ ਆਪਾਂ ਜਿਹੜੀ ਖਿਦਮਤ ਆ ਨਾ ਉਹ ਗੁੜ ਨਾਲ, ਅੱਛਾ ਜੀ, ਜਿਹੜੀ ਆਪਣੀ ਸਰੋਂ ਦੀ ਖਲੀ ਹੁੰਦੀ ਆ ਉਹਦੇ ਨਾਲ, ਲੱਸੀ, ਦਹੀਂ, ਦੁੱਧ, ਯਾਨੀ ਕਿ ਜਿਹੜੀ ਚੀਜ਼ਾਂ ਅਸੀਂ ਆਪ ਖਾਂਦੇ ਆ ਨਾ ਉਹਦੇ ਨਾਲ ਹੀ ਇਹਦੀ ਖਿਦਮਤ ਕਰਾਂਗੇ। ਤੇ ਤੁਸੀਂ ਕਹੋਗੇ ਵੀ ਖਲੀ ਤਾਂ ਅਸੀਂ ਖਾਂਦੇ ਨਹੀਂ। ਖਲੀ ਜਿਹੜੀ ਆ ਸਾਡੇ ਜਾਨਵਰ ਵੀ ਖਾਂਦੇ ਆ। ਮਤਲਬ ਇਹ ਆ ਵੀ ਉਹਦੇ 'ਚ ਤੇਲ, ਜਿਹੜੀ ਸਰੋਂ ਦਾ ਤੇਲ ਆ ਨਾ, ਮਕਸਦ ਉਹਦਾ ਇਹ ਹੈਗਾ ਆ ਉਹ। ਤੇ ਬਾਕੀ ਉਹਨੂੰ ਡੀਕੰਪੋਜ਼ ਕਰਕੇ ਇਦਾਂ ਹੀ ਨਹੀਂ, ਉਹਨੂੰ 5-7 ਦਿਨ ਉਹ ਫਾਰਮੈਂਟਰ ਦੇ ਵਿੱਚ ਮੈਂ ਬਣਾਉਂਗਾ। ਫਿਰ ਉਹਦੇ 'ਚੋਂ ਉਹ ਤਾਂ ਸਾਰੀ ਖੇਤੀ ਨੂੰ ਪਾਣੀ ਤਾਂ ਆਪਾਂ ਲਾਇਆ ਕਰਾਂਗੇ, ਲੇਕਿਨ ਇਹਦੇ ਵਾਸਤੇ ਉਹ ਵੱਖਰੀ ਖਿਦਮਤ ਹੋਊਗੀ, ਇਹਦੀ ਇਕੱਲੇ ਦੀ ਹੋਊਗੀ। ਇਹਦੇ ਉੱਤੇ ਆਪਾਂ ਕੋਈ ਜਿਹੜੀ ਆ ਜੜੀ ਬੂਟੀ ਵਾਲਾ ਉਹ ਨਹੀਂ ਕਰਨਾ। ਤੇ ਕਰਦੇ ਆ ਜੀ ਸ਼ੁਰੂ, ਤੇ ਪੜ੍ਹਦੇ ਆ ਜੀ ਬਿਸਮਿਲ੍ਲਾ।
ਤੁਸੀਂ ਵੀ ਦੁਆ ਕਰਿਓ ਜੀ, ਠੀਕ ਹੈ ਜੀ, ਤੇ ਪਤਾ ਲੱਗ ਜੂਗਾ ਵੀ ਇਹ ਕਿੱਦਾਂ ਦੀ ਹੁੰਦੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਇਹ ਦੇਖੋ ਇੱਥੋਂ ਇਹ ਥੋੜਾ ਜਿਹਾ ਨਾ ਇਹ ਕੰਮ ਫਾਸਲਾ ਜ਼ਿਆਦਾ, ਕਿਉਂਕਿ ਇਹ ਬਾਅਦ ਚ ਬਣਾਈ ਹੋਈ, ਇੱਥੇ ਤੱਕ ਟਰੈਕਟਰ ਦੀ ਬਣੀ ਹੋਈ ਆ, ਅੱਗੇ ਹੱਥ ਨਾਲ ਬਣੀ, ਇੱਥੇ 4 ਦਾਣੇ ਵੀ ਲੱਗ ਸਕਦੇ ਆ। ਇੱਥੋਂ ਜੀ ਤਕਰੀਬਨ ਆ ਗੇਟ ਤੋਂ ਜ਼ਿਆਦਾ ਜੀ ਫਾਸਲਾ ਹੋ ਗਿਆ। ਇਹ ਆ ਲਓ ਜੀ, ਤੇ ਆ ਹੁਣ ਦੇਖੋ ਬਸ਼ੀਰ ਨਾਲ ਮੈਂ ਗੱਲ ਕੀਤੀ ਨਾ, ਉਹਨੇ ਕਿਹਾ ਜਿਹੜਾ ਇਹਦੇ ਦਰਮਿਆਨ ਦੇ ਵਿੱਚ ਦਾਣਾ ਲੱਗਣਾ ਨਾ, ਉਹ ਉਗਰਨਾ ਕੋਈ ਨਹੀਂ। ਇੱਥੇ ਤਾਂ ਖੈਰ ਫਾਸਲਾ ਵਾਵਾ ਸਾਰਾ ਬਣ ਜਾਂਦਾ ਆ, ਦੇਖਦੇ ਆ। ਤੇ ਬਾਕੀ ਜੀ ਆ 3-3 ਦਾਣੇ, ਤੇ ਪਤਾ ਲੱਗ ਜੂਗਾ ਜੀ ਵੀ ਕੀ ਬਣਦਾ। ਇਹ ਜੀ ਕਰਾਂਗੇ ਤਾਂ ਨਾ ਅੱਗੇ ਕਿਸੇ ਨੂੰ ਸਹੀ ਗੱਲ ਜਿਹੜੀ ਆ ਉਹ ਦੱਸਣ ਜੋਗੇ ਹੋਵਾਂਗੇ। ਸੁਣੀ ਦੀਆਂ ਤਾਂ ਬਥੇਰੀਆਂ, ਪਰ ਜਿਹੜਾ ਆ ਕਿਸੇ ਨੂੰ ਤਾਂ ਹੀ ਬੰਦਾ ਦੱਸ ਸਕਦਾ ਨਾ ਸਹੀ ਗੱਲ, ਵੀ ਜਦੋਂ ਉਹਨੇ ਆਪਣਾ ਜਿਹੜਾ ਉਹਦਾ ਆਪਣਾ ਹਿਸਾਬ ਕਿਤਾਬ ਆ, ਆਪਾਂ ਨੂੰ ਇਹਦੇ ਤੋਂ ਪਤਾ ਲੱਗ ਜੂਗਾ। ਕੀ ਖਿਆਲ ਆ ਜੀ? ਹੈ ਇਹ ਤਾਂ ਮੈਂ ਕਹਿੰਦਾ ਵੀ ਪਾਈਆ ਵੀ ਨਹੀਂ ਲੱਗਣੀਆਂ ਹਿਸਾਬ ਦੇ ਨਾਲ। ਇਹ ਬੀਜ ਜਿਹੜਾ ਨਾ ਜੀ, ਇਹ ਉਗਰੂਗਾ ਥੋੜਾ ਜਿਹਾ ਦੇਰ ਨਾਲ, ਕਿਉਂਕਿ ਦਸੰਬਰ ਦੀ 8 ਤਰੀਕ ਹੋ ਗਈ ਆ, ਠੰਡ ਪੈਣੀ ਸ਼ੁਰੂ ਹੋ ਗਈ ਆ। ਤੇ ਤੁਸੀਂ ਵੀ ਯਾਦ ਰੱਖਿਓ ਵੀ ਆਪਾਂ 8 ਤਰੀਕ ਨੂੰ ਲਾਇਆ ਆ, ਫਿਰ ਜਿੱਦਣ ਇਹ ਬੀਜ ਬਾਹਰ ਨਿਕਲੂਗਾ ਨਾ, ਤੇ ਫਿਰ ਦੇਖਾਂਗੇ ਵੀ ਦਸੰਬਰ ਦੇ ਵਿੱਚ ਕਿੰਨੇ ਦਿਨਾਂ ਬਾਅਦ ਬੀਜ ਜਿਹੜਾ ਆ ਉਹ ਉਗਰਿਆ। ਤੇ ਜਿਹੜੀ ਆ ਵਿਚਲੀ ਲਾਈਨ ਆ ਨਾ, ਇਹਦੇ ਉੱਤੇ ਮੈਂ 2-2 ਬੀਜ ਲਾਈ ਜਾਂਦਾ। ਮੈਂ ਕਹਿੰਦਾ ਵੀ ਇਹ ਨਾ ਹੋਵੇ ਵੀ ਕਿਧਰੇ ਬਸ਼ੀਰ ਵਾਲੀ ਗੱਲ ਸੱਚੀ ਹੋ ਜਾਏ ਤੇ ਇਹ ਉਗਰੇ ਨਾ, ਠੀਕ ਆ। ਤੇ ਬੀਜ ਮੇਰੇ ਘਰ ਦਾ ਆ, ਸਾਫ ਸੁਥਰਾ ਆ, ਵੀ ਜੇ ਇਹਦੇ ਵਿੱਚ ਕੋਈ ਹੋਰ ਜੌਂ ਵਗੈਰਾ ਜੰਮੇ ਨਾ, ਫਿਰ ਉਹ ਜ਼ਮੀਨ ਚੋਂ ਹੀ ਜੰਮਣੇ ਆ। ਇਹਦੇ ਵਿੱਚ ਇਹ ਇਕੱਲੇ ਦਾਣੇ ਹੀ ਲਾ ਰਿਹਾ। ਤੇ ਫਾਸਲਾ 9 ਇੰਚ ਦਾ ਪੂਰਾ ਜੀ। ਇਹ ਮੇਰੇ ਹਿਸਾਬ ਦੇ ਵਿੱਚ ਤਾਂ ਨਾ ਜੀ ਪਾਈਆ ਕੀ ਬੀਜ ਲੱਗੂਗਾ, ਜਿੱਦਾਂ ਮੈਂ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਹੈ। ਤੇ ਆ ਵਿਚਲੇ ਜੇ 2-2 ਦਾਣੇ ਜੰਮੇ ਆਏ ਨਾ, ਫਿਰ ਇਹਨਾਂ ਨੂੰ ਆਪਾਂ ਇਹਦੀ ਪਟਾਈ ਕਰ ਦਾਂਗੇ। ਤੇ ਫਾਸਲਾ ਜਿਹੜਾ ਆ ਉਹ ਵੀ ਘਾਟਾ ਵਾਧਾ ਹੋ ਸਕਦਾ ਆ, ਮਾੜਾ ਮੋਟਾ, ਵੀ ਇੰਜ ਹੋ ਸਕਦਾ ਵੀ ਕੋਈ 8 ਇੰਚ ਤੇ ਲੱਗ ਜਾਵੇ, ਕੋਈ 9 ਇੰਚ ਤੇ ਲੱਗ ਜੇ, ਕੋਈ 10 ਇੰਚ ਤੇ ਲੱਗ ਜੇ। ਹੈ ਤੇ ਵੈਸੇ ਤਾਂ ਮੇਰਾ ਖਿਆਲ ਆ ਜਿੱਦਾਂ ਮੈਂ ਲਾ ਰਿਹਾ ਬਈ ਇਹ 9-9 ਇੰਚ ਹੀ ਹੋਊਗਾ ਜੀ। 1.5 ਇੰਚ ਬੀਜ ਜਿਹੜਾ ਆ ਉਹ ਮੈਂ ਡੂੰਘਾ ਕਰ ਰਿਹਾ ਅੰਦਾਜ਼ੇ ਦੇ ਨਾਲ। ਤੇ ਇਹ ਦੇਸੀ ਖੇਤੀ ਵਾਲੇ ਜੀ ਆਪਣਾ ਪਹਿਲਾ ਕਦਮ ਹੈਗਾ, ਪਹਿਲੀ ਕਰੇ ਜਾਂ 2 ਕਰੇ ਕਹਿ ਲਓ ਤੁਸੀਂ ਇਹਨੂੰ। ਹੈ ਇਹ ਬੀਜ ਲਾ ਕੇ ਇਹਨੂੰ ਪਾਣੀ ਲਾਵਾਂਗੇ ਜੀ। ਮੈਂ ਹੁਣ ਨਾ ਜੀ ਇਹ ਸੋਚਿਆ ਵੀ ਉਹ ਜਿਹੜੀ ਪਰਲੀ ਲਾਈਨ ਆ ਨਾ, ਉਹ ਫਿਰ ਦੇਰ ਲੱਗਦੀ ਆ। ਪਹਿਲਾਂ ਆਹ 2 ਲਾਈਨਾਂ ਜਿਹੜੀਆਂ ਇਹ ਇੰਜ ਲਾਂਦਾ ਜਾਊਂਗਾ, ਫਿਰ ਉਧਰਲੀ ਲਾਈਨ ਕਰਲੀ ਲਾ ਦੂੰਗਾ, ਕੰਮ ਸੌਖਾ ਰਹੂਗਾ।
ਲਓ ਜੀ, ਇਹ ਸਾਡੀ ਜਿਹੜੀ ਹਵਾ ਇਹ ਪੂਰੀ ਹੋ ਗਈ ਆ। ਦੋਨੇ ਖੇੜਾਂ ਇਹਦੇ ਨਾਲ ਲੱਗ ਗਈਆਂ ਤੇ ਉਹ ਪਰਲੀ ਉਹਦੇ ਤਾਂ ਆਪਾਂ ਉਹਦੇ ਤੇ ਵੀ ਲਾ ਦਾਂਗੇ, ਚਲੋ ਦਾਣਾ ਦਾਣਾ। ਤੇ ਉਹ ਜਿਹੜੀ ਉਧਰਲੀ ਸਾਈਡ ਉਹ ਰਹਿ ਗਈ ਆ। ਤੇ ਇੱਕ ਜਿਹੜੀ ਆ ਉਹ ਅੱਧਾ ਕਿਲੋ ਬੀ ਉਹ ਉਹਦੇ ਚ ਥੋੜਾ ਸੀ ਬਲਕਿ, ਤੇ ਆ ਪੂਰੀ ਜੀ ਉਹ ਇਹ ਬਚ ਗਈ ਹੋਈ ਆ। ਤੇ ਇਹਦੇ ਚੋਂ ਮੇਰਾ ਖਿਆਲ ਆ ਵੀ ਜਿਹੜਾ ਨਾ ਕਿੱਲੇ ਦੇ ਵਿੱਚ ਜੇ ਅਸੀਂ ਹਿਸਾਬ ਲਾਈਏ ਤੇ ਜੇ ਇਹ 21 ਵੀ ਹੋਣ ਤੇ 10 ਜਾਂ 11 ਕਿਲੋ ਬੀਜ, ਇੰਨਾ ਕੁ ਬੀਜ ਜਿਹੜਾ ਨਾ ਜੀ, ਵੱਧ ਕਰ ਲਓ ਤੁਸੀਂ 12 ਕਿਲੋ ਬੀਜ ਜਿਹੜਾ ਨਾ ਜੀ, ਉਹ ਕਿੱਲੇ ਵਾਸਤੇ ਬਹੁਤ ਆ। ਜੇ ਕਣਕ ਜਿਹੜੀ ਆ ਉਹ ਚੋਪਿਆਂ ਨਾਲ ਲਈ ਜਾਵੇ ਤੇ ਠੀਕ ਆਗਾ। ਗੱਲਬਾਤ ਕਰਦੇ ਹਾਂ ਹੁਣ ਵੀ ਤੁਹਾਨੂੰ ਹੋਰ ਜੋ ਜੋ ਅਸੀਂ ਕੀਤਾ ਉਹ ਦਿਖਾਉਂਦੇ ਹਾਂ। ਆਓ ਚਲੀਏ। ਹਾਂਜੀ, ਇਹ ਲਾਈ ਸੀਗੀ ਜੀ ਮਿਰਚ। ਉਦਣ ਤੁਹਾਨੂੰ ਦਿਖਾਤਾ ਸੀ ਮਿਰਚ ਲੱਗ ਗਈ ਸੀ। ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ ਉਦਣ ਸਾਡੇ ਨਾਲ ਸੀਗੇ, ਅੱਜ ਉਹ ਹੈ ਨਹੀਂ, ਅੱਜ ਉਹ ਮਸਰੂਫ ਸੀਗੇ। ਤੇ ਅਸੀਂ ਅੱਜ ਜਿਹੜੀ ਆ ਮੈਂ ਵੀਡੀਓ ਬਣਾ ਰਿਹਾ ਨਾ, ਇਹ ਵੀ ਤਕਰੀਬਨ 5 ਤੋਂ 6 ਦਿਨ ਬਾਅਦ ਇਹ ਵੀਡੀਓ ਬਣਾ ਰਹੇ ਆ। ਤੇ WhatsApp ਦੇ ਉੱਤੇ ਵੀ ਦੋਸਤਾਂ ਵੀਰਾਂ ਨੇ ਮੈਸੇਜ ਕੀਤੇ ਵੀ ਵੀਡੀਓ ਕਿਉਂ ਨਹੀਂ ਆ ਰਹੀ। ਵੀਰਾ ਫਸੇ ਹੋਏ ਬਹੁਤ ਸੀਗੇ। ਇੱਕ ਤਾਂ ਆ ਦੇਖੋ ਆ ਸੋਟੀ, ਇਹ ਸੋਟੀ ਬੜੀ ਮੁਸ਼ਕਲ ਨਾਲ ਲੱਭੀ ਆ। ਫੈਸਲਾਬਾਦੋਂ ਜਹਾਂਗੀਰ ਮੋੜ ਤੋਂ ਅੱਗੇ ਕੋਟ ਮੋਮਨ ਤੋਂ ਬੁੱਕ ਕਰਾਈ ਸੀ, ਕੋਈ ਨਹੀਂ ਆਈ। ਫਿਰ ਇਹ ਉੱਥੋਂ ਲੱਭੀ ਆ ਜੀ। ਤੇ ਫਿਰ ਇਹ ਆਈ, ਫਿਰ ਛਾਪਰ ਜੀ ਮਾਮੂ ਕੰਜਣੋਂ ਉਹ ਲਿਆਂਦਾ। ਤੇ ਫਿਰ ਲੇਬਰ ਦਾ ਬੜਾ ਮਸਲਾ, ਯਾਨੀ ਕਿ ਫਿਰ ਉਹ ਜਿਹੜਾ ਤੁਹਾਨੂੰ ਦੱਸਿਆ ਸੀ ਵੀ ਸਰਦੀ ਬੜੀ ਆ ਡੰਗਰਾਂ ਪਸ਼ੂਆਂ ਵਾਸਤੇ, ਉਹ ਬਣਾ ਰਹੇ ਸੀ ਵੀ ਬਿਲਕੁਲ ਵੀ ਵੇਲਾ ਜਿਹੜਾ ਨਾ ਵੀਡੀਓ ਬਣਾਉਣ ਦਾ ਉਹ ਕੋਈ ਨਹੀਂ ਲੱਭਿਆ ਹੈਗਾ। ਇਹ ਹੁਣ ਜਨਾਬ ਜੀ ਆ ਸੋਟੀ ਲੱਗੀ ਹੋਈ ਆ, ਤੁਸੀਂ ਦੇਖ ਰਹੇ ਆ। ਇਹ ਤਕਰੀਬਨ ਇਹਦੇ ਉੱਤੇ ਹੁਣ ਛਾਪਰ ਜਿਹੜਾ ਨਾ ਉਹ ਕੱਲ ਨੂੰ ਪੈ ਜਾਊਗਾ। ਇਹ 20 ਫੁੱਟਾ ਛਾਪਰ ਹੁੰਦਾ ਜਿਹੜਾ ਇਹਦੇ ਉੱਤੇ ਆਊਗਾ ਜੀ। ਉਹ ਜਦੋਂ ਪਾਵਾਂਗੇ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝ ਕਰਾਂਗੇ, ਦਿਖਾਵਾਂਗੇ ਤੁਹਾਨੂੰ। ਤੇ ਇਹਦੇ ਨਾਲ ਆ ਡੋਰੀ ਜੀ, ਇਹ ਤਿੰਨ ਇਹਨੂੰ ਆਹ ਡੋਰੀਆਂ ਇਸ ਤਰ੍ਹਾਂ ਇੱਕ ਉਹਦੇ ਉੱਤੇ ਬੰਨੀਆਂ ਜਾਂਦੀਆਂ ਵੀ ਇਹ ਇੱਕ ਸੈਂਟਰ ਦੇ ਵਿੱਚ ਵੀ ਛਾਪਰ ਜਿਹੜਾ ਝੋਲੀ ਨਾ ਬਣੇ। ਆ ਸਾਈਡਾਂ ਤੋਂ ਉਹਨਾਂ ਛਾਪਰ ਲਿਫੇ ਹੈ, ਇਹ ਸਾਈਡਾਂ ਤੇ ਇਸ ਵਾਸਤੇ ਇਹ ਲਾਈ ਦੀਆਂ ਹੈਗੀਆਂ ਟਾਕੀਆਂ। ਆ ਜਿਹਦੇ ਨਾਲ ਸੋਟੀਆਂ ਬੰਨੀ ਦੀਆਂ, ਇਹਨਾਂ ਦੀ ਵੀ ਲੋੜ ਪੈਂਦੀ ਹੈ ਜੀ। ਇਹਨੂੰ ਤਕਰੀਬਨ ਇਹ ਮੇਰਾ ਖਿਆਲ ਆ 2 ਕਿੱਲਿਆਂ ਨੂੰ ਜੀ ਨਾ 18 ਕਿਲੋ ਟਾਕੀਆਂ ਉਹ ਵੀ ਲੱਗ ਗਈਆਂ। ਤੇ ਆ ਜਿਹੜੀ ਆ ਪੱਟੀ ਜੀ ਆ 6 ਕਿਲੋ 2 ਕਿੱਲਿਆਂ ਨੂੰ ਇਹ ਲੱਗ ਗਈ ਹੈ ਜੀ। ਤੇ ਬਾਕੀ ਇਹੀ ਕੁਛ ਆ ਜੀ ਇੱਥੇ ਜਿਹੜਾ ਨਵਾਂ ਹੋਇਆ, ਜਿਹੜਾ ਤੁਹਾਨੂੰ ਦਿਖਾਇਆ ਨਹੀਂ ਸੀ। ਤੇ ਬਾਕੀ ਹੁਣ ਤੁਹਾਨੂੰ ਦਿਖਾਣਾ ਵੀ ਡੇਰੇ ਦੇ ਵਿੱਚ ਹਾਂ ਦੂਜਾ ਉਹ ਛੱਲੀਆਂ ਜਿਹੜੀ ਉਧਰਲੇ ਕਿੱਲੇ ਵਾਲੀਆਂ ਸੀ ਉਹ ਵੀ ਇੱਥੇ ਆ ਗਈਆਂ ਹੋਈਆਂ। ਤੇ ਉਹ ਵੀ ਤੁਹਾਨੂੰ ਦਿਖਾਣਾ। ਤੇ ਪਰਾਂ ਡੇਰੇ ਚੱਲਦੇ ਆ, ਆਓ ਤੁਹਾਨੂੰ। ਲਓ ਜੀ, ਆ ਜਿਹੜੀ ਛੱਲੀਆਂ ਆਪਣੀਆਂ ਇਹ ਪਹਿਲਾਂ ਦੀ ਪਈਆਂ ਸੀਗੀਆਂ ਜੀ ਮੱਕੀ ਹੈ। ਆ ਮੱਕੀ ਜਿਹੜੀ ਹੈ ਇੱਧਰ ਉਹ ਪਰਲਾ ਕਿੱਲਾ ਆ, ਉਹਦੀ ਛੱਲੀ ਜਿਹੜੀ ਆ ਉਹ ਮੋਟੀ ਆ, ਬੀਜ ਸੀਗਾ ਸਜੰਟਾ ਦਾ। ਤੇ ਉਹਦੀ ਛੱਲੀ ਮੋਟੀ ਆ। ਜਿਹੜੀ ਇੱਥੇ ਮੱਕੀ ਸੀਗੀ ਉਹਦੀ ਛੱਲੀ ਬਰੀਕ ਆ, ਲੇਕਿਨ ਇਹਦਾ ਤੁਕਲਾ ਥੋੜਾ ਜਿਹਾ ਮੋਟਾ। ਗੱਲ ਉੱਥੇ ਕੀ ਚਲੀ ਜਾਂਦੀ ਹੈ ਜਿੱਥੇ ਹੈਗੀ ਆ। ਤੇ ਇਹ ਹੁਣ ਇਹ ਆਪਣੀ 2 ਕਿੱਲਿਆਂ ਦੀ ਜਿਹੜੀ ਮੱਕੀ ਆ ਇਹ ਹੋ ਗਈ। ਇਹ ਉੱਥੇ ਲੇਬਰ ਨੇ ਹਲੇ ਛਿਲੀਆਂ ਕੋਈ ਨਹੀਂ ਸੀ, ਇਹਨਾਂ ਨੂੰ ਹਲੇ ਆ ਜੀ ਛਿਲਣਾ। ਤੇ ਤੁਸੀਂ ਦੇਖ ਰਹੇ ਹੋਣੇ ਆ ਵੀ ਆਪਣੇ ਡੰਗਰ ਪਸ਼ੂ ਇੱਥੇ ਬਾਹਰ ਕੋਈ ਨਹੀਂ ਹੈਗੇ, ਹੁਣ ਉਹ ਚਲੇ ਗਏ ਹੈ ਜੀ ਹੁਣ ਅੰਦਰ। ਹਾਂਜੀ ਹਾਂਜੀ, ਉਹ ਬੈਠੀ ਹੈ ਜੀ ਆਪਣੀ ਰਾਣੀ ਹੈ, ਲਾਡੋ ਤੇ ਰਾਣੀ ਹੈ। ਹਾਂਜੀ ਆਪਣੀ ਜੀ ਦੇਖ ਲਓ ਤੁਸੀਂ, ਰਾਣੀ ਦੇ ਵੀ ਰਾਣੋ ਦੇ ਦੀਦਾਰ ਕਰ ਲਓ ਜੀ। ਲਓ ਜੀ, ਡੰਗਰ ਜਿਹੜੇ ਆ ਹੁਣ ਤਾਂ ਪਿੱਪਲ ਦੀ ਇੱਥੇ ਛਾਂ ਆ ਗਈ ਹੈ। ਵੈਸੇ ਦਿਨੇ ਇੱਥੇ ਧੁੱਪ ਹੀ ਹੁੰਦੀ ਹੈ ਜੀ। ਤੇ ਆ ਆਪਣੇ ਡੰਗਰ ਪਸ਼ੂ ਆਪਾਂ ਅੰਦਰ ਲੈ ਜਾਂਦੇ। ਤੇ ਹਾਂਜੀ ਆ ਜੀ ਆਪਾਂ ਨਾ ਜਿਹੜਾ ਇਹਨਾਂ ਦਾ ਕੋਠਾ ਬਣਾਤਾ। ਇਹ ਦੇਖੋ ਇੱਧਰ ਆ ਕਲੀਨ ਲਾਤਾ ਜੀ, ਠੀਕ ਹੈ ਵੀ ਜਿਹੜੀ ਅੰਦਰ ਹਵਾ ਜਿਹੜੀ ਆ ਬਿਲਕੁਲ ਵੀ ਜਾ ਨਹੀਂ ਸਕਦੀ। ਆ ਸਾਹਮਣੇ ਛਾਪਰ ਆ ਜੀ। ਇਹ ਜਦੋਂ ਰਾਤ ਨੂੰ ਇਹਨਾਂ ਨੂੰ ਅੰਦਰ ਬੰਨ ਕੇ ਜੀ ਇਹਨਾਂ ਦਾ ਬੂਆ ਬਿਲਕੁਲ ਬੰਦ ਕਰ ਦਿੱਤਾ ਜੀ। ਲੋ ਜੀ ਆ ਇਹਨਾਂ ਦੇ ਅੰਦਰ ਇਹ 2 ਪਿੱਲਰ ਆਪਾਂ ਕੀਤੇ ਸੀਗੇ, ਤੁਹਾਨੂੰ ਪਤਾ ਹੀ ਆ 18 ਇੰਚੀ ਦੇ ਹੈ। ਤੇ ਉਹ ਇਹਦੇ ਉੱਤੇ ਆ ਬੀਮ ਲਿਆ ਕੇ ਪਾਇਆ। ਪਹਿਲਾਂ ਸੀਗਾ ਵੀ ਇੱਥੇ 3 ਬਣਾਵਾਂਗੇ ਪਿੱਲਰ, ਨਹੀਂ ਫਿਰ ਮੈਂ ਕਿਹਾ ਵੀ ਆ ਬੀਮ ਹੀ ਲਿਆਉਂਦੇ। ਆ ਬੀਮ ਪਾਇਆ ਜੀ,
ਆ ਉੱਤੇ ਬਾਂਸ ਆਪਣੇ ਕੋਲ ਪਿਆ ਸੀ ਤੇ ਸਿਰਕੀ ਪਾ ਕੇ ਆ ਪਿੱਛੇ ਵੀ ਪਿੱਲਰ ਹੋ ਗਏ। ਲਓ ਜੀ ਇਹਨਾਂ ਦਾ ਜਿਹੜਾ ਨਾ ਇੱਕ ਬਿਹਤਰੀਨ ਕਮਰਾ ਜਿਹੜਾ ਉਹ ਆ ਤੁਹਾਡੇ ਸਾਹਮਣੇ ਆ ਤਿਆਰ ਹੋ ਗਿਆ ਹੈ। ਹਾਂ ਚੁੱਲ੍ਹਾ ਆਪਣਾ ਫਿਲਹਾਲ ਇਹ ਬਰਾਨ ਉਹਦੀ ਵਜ੍ਹਾ ਇਹ ਹੈ ਕਿ ਕੰਮ ਹੀ ਬੜਾ ਸੀਗਾ ਜੀ, ਇੱਧਰ ਉੱਧਰ ਭੱਜ ਨੱਸ ਬਿਲਕੁਲ। ਜਿਹੜਾ ਨਾ ਜਦੋਂ ਬੰਦੇ ਨੂੰ ਕਹਿੰਦੇ ਆ ਵੀ ਉਹ ਟੈਨਸ਼ਨ ਹੋਵੇ ਨਾ ਕੋਈ, ਤੇ ਫਿਰ ਇਹ ਹੁੰਦਾ ਵੀ ਬੰਦਾ ਕਿਸੇ ਤਰ੍ਹਾਂ ਵੀ ਨਾ ਕੋਈ ਕੰਮ ਕਰਨ ਨੂੰ ਰੂਹ ਨਹੀਂ ਕਰਦੀ ਹੈਗੀ। ਉਹੀ ਹਿਸਾਬ ਬਣਿਆ ਹੋਇਆ ਸੀ ਜੀ। ਤੇ ਕੱਲ ਨੂੰ ਇਨਸ਼ਾਅੱਲਾ ਤਾਲਾ ਛਾਪਰ ਪੈ ਜਾਊਗਾ ਜੀ ਇਹਦੇ ਤੇ ਫਿਰ ਇਨਸ਼ਾਅੱਲਾ ਤਾਲਾ ਬਿਲਕੁਲ ਉਸ ਤੋਂ ਬਾਅਦ ਵਿਹਲੇ ਆ ਜੀ। ਤੇ ਫਿਰ ਜਿਹੜਾ ਆ ਖਾਣੇ ਪੀਣੇ ਵਾਲੀ ਵੀਡੀਓ ਜਿਹੜੀਆਂ ਨਾ ਉਹ ਸ਼ੁਰੂ ਕਰ। ਲਓ ਜੀ ਇੱਕ ਦਿਹਾੜ ਹੋਰ ਤੋੜ ਲੱਗ ਗਈ, ਮਤਲਬ ਵੀ ਇੱਕ ਹੋਰ ਸ਼ਾਮ ਜਿਹੜੀ ਆ ਉਹ ਢਲ ਗਈ ਹੋਈ ਆ। ਧਾਰਾਂ ਵੀ ਕੱਢ ਲੀਆਂ ਤੇ ਅੱਜ ਦੀ ਜਿਹੜੀ ਰੁਟੀਨ ਸੀਗੀ ਉਹ ਵੀ ਤੁਹਾਡੇ ਤੱਕ ਪਹੁੰਚਾਤੀ। ਤੇ ਜਿਹੜਾ ਇੱਥੇ ਕੋਈ ਨਵਾਂ ਹੋਇਆ ਸੀ ਸਾਡੇ ਡੇਰੇ ਦੇ ਉੱਤੇ ਉਹਦੀ ਵੀ ਤੁਹਾਡੇ ਨਾਲ ਸਾਂਝ ਹੋ ਗਈ, ਬੜਾ ਚੰਗਾ ਲੱਗਿਆ ਜੀ। ਤੇ ਆਖਰ ਦੇ ਉੱਤੇ ਉਹੀ ਗੱਲ ਆ ਜੀ, ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ, ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ, ਰੱਬ ਰੱਖ।